ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਔਰ ਮੋਰਚੇ ਦੌਰਾਨ ਵੱਡੀ ਗਿਣਤੀ 'ਚ ਸਿੱਖ ਪੰਜਾਬ 'ਚ ਗ੍ਰਿਫਤਾਰੀਆਂ ਦੇ ਰਹੇ ਸੀ ਆਪਣੇ ਹੱਕਾਂ ਲਈ, ਤੇ इंदिरा गांधी ने ये गल एज ए प्राइम मिनिस्टर कही सी कि यहाँ अकाली मोर्चा लगा रहे हैं, इनको ये नहीं भूलना चाहिए कि पंजाब के बाहर भी सिख रहते हैं। पटना साहब के मुकाम के उत्ते राष्ट्रीय सिख संगत नां दी एक आउटफिट खड़ी की जाती है RSS वालों और रुलदे नूं उस दा प्रधान बनाया जाता है। 2009 दे विच उस रुलदे नूं किसी ने रोल दिता, जिस किस्म दी करतूतां हुंदियां ने ਉਹਦਾ ਜਿਹੜਾ ਉਹਦੀ ਸਜ਼ਾ ਭੁਗਤਣੀ ਪੈਂਦੀ ਹੈ, ਜਿਹਨੂੰ ਨੈਪੋਲੀਅਨ ਨੇ ਕਿਹਾ ਸੀ UK ਨੂੰ ਕੰਟਰੀ ਆਫ ਸ਼ਾਪਕੀਪਰਸ, ਦੁਕਾਨਦਾਰਾਂ ਦਾ ਮੁਲਕ। ਇਹ ਕਰਦੇ ਨੇ ਇਸ ਕਿਸਮ ਦੀਆਂ ਹਰਕਤਾਂ। ਐਕਸਟ੍ਰੈਡੀਸ਼ਨ ਪ੍ਰੋਸੀਡਿੰਗਸ ਅਗੇਂਸਟ 3 ਵੈਸਟ ਮਿਡਲੈਂਡ ਸਿੱਖ ਐਕਟਿਵਿਸਟ ਡ੍ਰੌਪਡ ਇਨ UK। ਪਾਕਿਸਤਾਨ ਦੇ ਅਸਮਾਨਾਂ ਤੋਂ ਹੀ ਉੱਡ ਕੇ ਜਹਾਜ਼ ਨੇ ਆਉਣਾ, ਸੋ ਉਹਨਾਂ ਨੇ ਪਰਮਿਸ਼ਨ ਦਿੱਤੀ ਵੀ ਕੋਈ ਗੱਲ ਨਹੀਂ ਹੈ, ਮੋਦੀ ਉੱਡ ਸਕਦਾ ਹੈ ਸਾਡੇ ਅਸਮਾਨਾਂ ਚੋਂ, ਥੱਲੇ ਨਹੀਂ ਸੁੱਟਦੇ ਉਹਦੇ ਜਹਾਜ਼ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरसमाह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच विच बहुत शुक्रिया जी। डॉक्टर साहब आज 22 सितंबर 2021 8 नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਦਲੇਰ ਸਿੰਘ ਮਾਨਕ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਅਸੀਂ ਸਵਾਰਥੀ ਅਤੇ ਮਨਮੁਖ ਹੋ ਗਏ ਹਾਂ, ਗੁਰੂ ਵੱਲੋਂ ਦੱਸੇ ਰਸਤੇ ਤੇ ਚਲਦਿਆਂ ਭਰੋਸਾ ਰੱਖੀਏ ਤਾਂ ਗੁਰੂ ਸਾਹਿਬ ਸਹਾਈ ਹੋਣਗੇ। ਵਾਹਿਗੁਰੂ ਮਿਹਰ ਕਰੇ, ਸਾਨੂੰ ਆਜ਼ਾਦ ਰਾਜ ਖਾਲਿਸਤਾਨ ਬਖਸ਼ਣ। ਸਾਨੂੰ ਲੋੜ ਹੈ ਕਿ ਅਸੀਂ ਆਪਣੇ ਹੀ ਲੋਕਾਂ ਦੀਆਂ ਜਿਹੜੀਆਂ ਲੱਤਾਂ ਖਿੱਚਦੀਆਂ ਬੰਦ ਕਰੀਏ, ਆਪਣਾ ਫਰਜ਼ ਪਹਿਚਾਨੀਏ ਤੇ ਕੌਮੀ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਸੋ TV 84 ਦੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਉਹਨਾਂ ਨੇ ਧੰਨਵਾਦ ਕੀਤਾ ਹੈ ਔਰ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਉਹਨਾਂ ਨੇ ਸਪਾਂਸਰ ਕੀਤਾ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰ ਦਿੰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਾਇਸਪੋਰਾ ਸਿੱਖਾਂ ਨੇ ਜਿਹੜਾ ਭਾਰਤ ਸਰਕਾਰ ਨੂੰ ਆਪਣੀ ਤਾਕਤ ਜਿਹੜੀ ਹੈ ਵਿਖਾਉਣੀ ਸ਼ੁਰੂ ਕੀਤੀ ਹੋਈ ਹੈ ਔਰ ਕੈਨੇਡਾ ਦੀਆਂ ਚੋਣਾਂ ਵਿੱਚ ਸਿੱਖਾਂ ਦੀ ਜਿਹੜੀ ਚੜ੍ਹਤ ਤੋਂ ਬਾਅਦ UK ਵਿੱਚ ਭਾਰਤ ਸਰਕਾਰ ਦੇ ਮੂੰਹ ਤੇ ਸਿੱਖਾਂ ਨੇ ਇੱਕ ਕਰਾਰੀ ਹੈ ਚਪੇੜ ਮਾਰੀ ਹੈ। ਸੋ ਭਾਰਤ ਸਰਕਾਰ 3 ਸਿੱਖ ਨੌਜਵਾਨਾਂ ਨੂੰ ਐਕਸਟ੍ਰਾਡੀਸ਼ਨ ਦੀ ਆੜ ਵਿੱਚ UK ਤੋਂ ਭਾਰਤ ਲਿਜਾਣਾ ਚਾਹੁੰਦਾ ਸੀ, ਪਰ ਅੱਜ UK ਦੀ ਅਦਾਲਤ ਨੇ ਐਕਸਟ੍ਰਾਡੀਸ਼ਨ ਦੇ ਖਿਲਾਫ ਫੈਸਲਾ ਜਿਹੜਾ ਉਹ ਦਿੱਤਾ ਹੈ, ਜਿਹੜੇ ਕਿ UK ਦੇ ਸਿੱਖਾਂ ਦੇ ਇੱਕ ਵੱਡੀ ਜਿਹੜੀ ਹੈ ਜਿੱਤ ਹੈ। ਸੋ ਅਮਰੀਕਾ ਵਿੱਚ ਮੋਦੀ ਦੀ ਆਮਦ ਤੋਂ ਠੀਕ ਪਹਿਲਾਂ ਨਿਊਯਾਰਕ ਦੀ ਫੈਡਰਲ ਕੋਰਟ ਨੇ ਮੋਦੀ ਦੇ ਖਿਲਾਫ ਸਮਨ ਜਾਰੀ ਕੀਤੇ ਹਨ। ਇਹਨਾਂ ਵਿਸ਼ਿਆਂ ਤੇ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਵਿਸ਼ਿਆਂ ਤੇ? ਦੇਖੋ, ਅਸੀਂ ਕੱਲ ਜਦੋਂ ਗੱਲ ਕੀਤੀ ਕੈਨੇਡਾ ਦੀਆਂ ਚੋਣਾਂ ਦੇ ਹਵਾਲੇ ਨਾਲ ਜੀ ਕਿ ਕਿਵੇਂ ਸਿੱਖਾਂ ਨੇ ਆਪਣਾ ਪੋਲੀਟੀਕਲ ਮਸਲ ਫਲੈਕਸ ਕੀਤਾ ਹੈ, ਬਿਲਕੁਲ ਆਪਣੇ ਸਿਆਸੀ ਡੋਲੇ ਵਿਖਾਏ ਔਰ ਜ਼ਾਹਰ ਹੈ ਕਿ ਵੱਡੀ ਗਿਣਤੀ 'ਚ ਸਿੱਖ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਉਹਨਾਂ ਦੀ ਪਹਿਲੀ ਟਰਮ ਦੇ ਦੌਰਾਨ, ਹਾਲਾਂਕਿ 4 ਸਾਲ ਹੁੰਦੇ ਨੇ ਉਹਨਾਂ ਦੇ ਪੂਰੇ ਔਰ ਅਜੇ ਤਾਂ ਸਿਰਫ 2 ਸਾਲ ਰਹਿੰਦੇ ਸੀ ਚੋਣ ਨੂੰ, ਲੇਕਿਨ
ਜਸਟਿਨ ਟਰੂਡੋ ਨੇ ਮਿਡ ਟਰਮ ਇਲੈਕਸ਼ਨ ਕਾਲ ਕੀਤੀ। ਪਰ ਕੋਵਿਡ ਤੋਂ ਪਹਿਲਾਂ ਜਦੋਂ ਜਸਟਿਨ ਟਰੂਡੋ ਭਾਰਤ ਦੇ ਦੌਰੇ ਤੇ ਜਾਂਦੇ ਨੇ ਔਰ ਹਰਜੀਤ ਸਿੰਘ ਸੱਜਣ ਪੰਜਾਬ ਜਾਂਦੇ ਨੇ ਤੇ ਕਿਉਂ ਜਿਹਾ ਵਰਤਾਰਾ ਭਾਰਤ ਸਰਕਾਰ ਨੇ ਕੀਤਾ, ਕਿਵੇਂ 16-17 ਸਿੱਖ ਮੈਂਬਰ ਪਾਰਲੀਮੈਂਟ ਜਿਹੜੇ ਕਿ ਪ੍ਰੀਵੀਅਸ ਪਾਰਲੀਮੈਂਟ ਸਨ ਉਹਨਾਂ ਨੂੰ ਖਾਲਿਸਤਾਨੀ ਕਲੱਬ ਕੀਤਾ, ਦਹਿਸ਼ਤਗਰਦ ਕਲੱਬ ਕੀਤਾ, ਪਾਕਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜੀ। ਔਰ ਹੁਣ ਆਲਮੋਸਟ ਸਾਰੇ ਦੇ ਸਾਰੇ ਵਾਪਸ ਜਿੱਤ ਕੇ ਪਾਰਲੀਮੈਂਟ 'ਚ ਪਹੁੰਚੇ ਨੇ। ਹਰਜੀਤ ਸਿੰਘ ਸੱਜਣ ਵੀ ਜੇਤੂ ਰਹੇ ਨੇ ਔਰ ਖਾਸ ਤੌਰ ਤੇ ਜਗਮੀਤ ਸਿੰਘ ਜਿਨ੍ਹਾਂ ਨੂੰ ਭਾਰਤ ਦਾ ਵੀਜ਼ਾ ਡਿਨਾਈ ਕੀਤਾ ਹੋਇਆ ਹੈ, ਉਹ ਐਨਡੀਪੀ ਪਾਰਟੀ ਦੇ ਲੀਡਰ ਦੇ ਤੌਰ ਤੇ ਉਹਨਾਂ ਨੇ ਆਪਣੀ ਪਾਰਟੀ ਦੀ ਸਟਰੈਂਥ ਵਧਾਈ ਹੈ ਔਰ ਅਸਲ ਕਿੰਗ ਮੇਕਰ ਉਹੀ ਨੇ, ਕਿਉਂਕਿ ਸਟਿਲ ਜਸਟਿਨ ਟਰੂਡੋ ਦੀ ਹਕੂਮਤ ਐਬਸੋਲੂਟ ਮੈਜੋਰਿਟੀ ਨਹੀਂ ਲੈ ਸਕੀ। ਸੋ ਅਸੀਂ ਕੈਨੇਡਾ 'ਚ ਸਿੱਖਾਂ ਦੇ ਪੋਲੀਟੀਕਲ ਮਸਲ ਦੀ ਗੱਲ ਕੀਤੀ, ਮਸਲ ਫਲੈਕਸਿੰਗ ਦੀ ਗੱਲ ਕੀਤੀ। ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਮੁਬਾਰਕਬਾਦ ਵੀ ਦਿੱਤੀ ਹੈ ਔਰ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਕਿ ਕੈਨੇਡਾ ਵਰਗੇ ਮੁਲਕ 'ਚ ਆ ਕੇ ਜਿੱਥੇ ਕਿ ਇੱਕ ਜ਼ਮਾਨੇ 'ਚ ਕੌਮਾਗਾਟਾ ਮਾਰੂ ਵਰਗਾ ਵਾਕਿਆ ਹੁੰਦਾ ਹੈ, ਮੁੱਢਲੇ ਹੱਕ ਨਹੀਂ ਨੇ, 47 ਤੋਂ ਬਾਅਦ ਸਿਟੀਜ਼ਨਸ਼ਿਪ ਰਾਈਟ ਮਿਲਦੇ ਨੇ ਔਰ ਕਿਵੇਂ ਇਹਨਾਂ ਸਾਰੇ ਸਾਲਾਂ 'ਚ ਸਿੱਖਾਂ ਨੇ ਔਰ ਆਬਾਦੀ ਦੇ ਲਿਹਾਜ਼ ਨਾਲ ਕੋਈ 5-6 ਲੱਖ ਦੀ ਆਬਾਦੀ ਕੋਈ ਬਹੁਤ ਜ਼ਿਆਦਾ ਨਹੀਂ ਹੈ, ਲੇਕਿਨ ਉਹਨਾਂ ਨੇ ਆਪਣੀ ਤਾਕਤ, ਪਾਰਟਿਸਿਪੇਸ਼ਨ ਔਰ ਯੂਨਿਟੀ ਉਸ ਦਾ ਮੁਜ਼ਾਹਰਾ ਕੀਤਾ ਔਰ ਕਿਉਂਕਿ ਇਹ ਸਾਡੇ ਲਈ ਡਾਇਸਪੋਰਾ ਸਿੱਖਾਂ ਦੀ ਗੱਲ ਮਜ਼ਬੂਤੀ ਨਾਲ ਕਰਨਾ, ਜਿਹਨੂੰ ਜਿਹੜਾ ਲਗਭਗ ਹੁਣ 6 ਮਿਲੀਅਨ ਦੇ ਨੇੜੇ ਤੇੜੇ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਪੋਪੂਲੇਸ਼ਨ ਦੀ ਗੱਲ ਕਰਦੇ ਹਾਂ, ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਅਲਟੀਮੇਟਲੀ ਪੰਜਾਬ ਵਿਚਲਾ ਜਿਹੜਾ ਹਿੱਸਾ ਹੈ ਔਰ ਜੇ ਮੈਂ ਪੰਜਾਬ ਤੋਂ ਬਾਹਰ ਵੀ ਕਹਾਂ ਜਿੱਥੇ ਕਿ ਭਾਰਤ ਸਿੱਖ ਵਸਦੇ ਨੇ, ਉਹ ਤਾਂ ਇੱਕ ਕਿਸਮ ਨਾਲ ਜਿਹੜੀ ਇਹਨਾਂ ਨੇ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਹੋਈ ਹੈ, ਉਹਦੇ 'ਚ ਉਹਨਾਂ ਨੂੰ ਹੌਸਟੇਜ ਬਣਾਇਆ ਹੋਇਆ ਜੀ, ਉਹ ਯਰਗਮਾਲ ਨੇ। ਔਰ ਇਹ ਗੱਲ ਕੋਈ ਇਹ ਨਹੀਂ ਹੈ ਕਿ ਅਸੀਂ ਅੱਜ ਦੇ ਕੰਟੈਕਸਟ 'ਚ ਕਹਿ ਰਹੇ ਹਾਂ, ਜਦੋਂ ਈਵਨ 80ਵਿਆਂ 'ਚ ਧਰਮਯੁੱਧ ਮੋਰਚਾ ਚੱਲ ਰਿਹਾ ਸੀ ਔਰ ਮੋਰਚੇ ਦੌਰਾਨ ਵੱਡੀ ਗਿਣਤੀ 'ਚ ਸਿੱਖ ਪੰਜਾਬ 'ਚ ਗ੍ਰਿਫਤਾਰੀਆਂ ਦੇ ਰਹੇ ਸੀ ਆਪਣੇ ਹੱਕਾਂ ਲਈ, ਤੇ ਇੰਦਰਾ ਗਾਂधी ਨੇ ਇਹ ਗੱਲ ਐਜ਼ ए प्राइम मिनिस्टर कही सी कि यहाँ अकाली मोर्चा लगा रहे हैं, इनको ये नहीं भूलना चाहिए कि पंजाब के बाहर भी सिख रहते हैं। सो कहना ये चाहती सी कि भी जे तुसी कोई पंजाब दे विच अपनी बहुत ताकत दिखा के कुछ कीता ते बाहरले सिखां नूं असीं नहीं छड्डना है, मतलब एक इलैक्टेड प्राइम मिनिस्टर दी यही स्टेटमेंट सी। और उसे कॉन्टैक्स्ट दे विच ही जदों संत पिंडां वालियां ने कहा सी कि भी ਕੱਲਾ ਕੱਲਾ ਸਿੱਖ 1.25 ਲੱਖ ਹੁੰਦਾ ਹੈ ਔਰ ਜੇ ਤੁਸੀਂ ਆਬਾਦੀ ਦੇ ਲਿਹਾਜ਼ ਨਾਲ ਹੀ ਦੇਖਣਾ ਅਸੀਂ ਤਾਂ 1.25 ਲੱਖ ਨਾਲ ਲੜਨ ਵਾਲੇ ਹਾਂ, ਉਹ ਸਾਡੇ ਹਿੱਸੇ ਇੰਨੇ ਹੋਣਗੇ। ਸੋ ਮਤਲਬ ਇਹਨੂੰ ਇਸ ਗੱਲ ਨੂੰ ਤਾਂ ਬਹੁਤ ਪ੍ਰਚਾਰਿਆ ਗਿਆ ਕਿ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਜੀ ਇੱਕ ਸਿੱਖ ਦੇ ਹਿੱਸੇ 35-35 ਹਿੰਦੂ ਹੋਣਗੇ, ਪਰ ਕੰਟੈਕਸਟ ਇਹ ਨਹੀਂ ਸੀ। ਕੰਟੈਕਸਟ ਸੀ ਕਿ ਇੱਕ ਇਲੈਕਟਿਡ ਪ੍ਰਾਈਮ ਮਿਨਿਸਟਰ ਜਿਹੜੀ ਹੈ ਉਹ ਧਮਕੀ ਦੇ ਰਹੀ ਹੈ ਕਿ ਵੀ ਅਸੀਂ ਜਿਹੜਾ ਫਿਰ ਨਹੀਂ ਛੱਡਾਂਗੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਨਵੰਬਰ 84 ਚ ਜੋ ਕੁਝ ਵਾਪਰਿਆ ਬਾਹਰਲੇ ਸਿੱਖ ਉਹਨਾਂ ਨੇ ਜਿਹੜੇ ਨੇ ਉਹ ਡਰਾ ਲਏ। ਪੰਜਾਬ ਦੇ ਵਿੱਚ ਬੇਸ਼ੱਕ ਡਿਫਾਈਂਸ ਅੱਜ ਵੀ ਜਾਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਿਸਾਨ ਅੰਦੋਲਨ ਜਿਹੜਾ ਭਾਰਤ ਦੇ ਇਤਿਹਾਸ ਦਾ ਹੀ ਨਹੀਂ ਸ਼ਾਇਦ ਦੁਨੀਆ ਦੀਆਂ ਫਾਰਮਰ ਮੂਵਮੈਂਟਸ ਦਾ ਸਭ ਤੋਂ ਵੱਡਾ ਜਿਹੜਾ ਉਹ ਮੋਰਚਾ ਬਣ ਗਿਆ। ਅੱਜ 300 ਦਿਨ ਪੂਰੇ ਹੋ ਗਏ ਨੇ ਔਰ ਉਹਦੇ ਜੇ ਤੁਸੀਂ ਸਾਰੀਆਂ ਪਿਕਚਰਸ ਵੀ ਦੇਖਦੇ ਹੋ ਔਰ ਜਿਹੜੀ ਹਕੀਕਤ ਹੈ ਕਿ 80% ਤੋਂ ਜ਼ਿਆਦਾ ਕੰਟਰੀਬਿਊਸ਼ਨ ਪੰਜਾਬ ਦੇ ਸਿੱਖਾਂ ਦੀ ਹੈ ਇਹਦੇ ਬਾਰੇ। ਔਰ ਸਾਡੇ ਆਪਣੇ ਜਿਹੜੇ ਕਾਮਰੇਡੀ ਕਿਸਮ ਦੇ ਲੋਕ ਲੀਡਰਸ਼ਿਪ 'ਚ ਨੇ ਉਹ ਉਹਨੂੰ ਭਾਵੇਂ ਛੁਟਿਆਉਣਾ ਚਾਹਣ ਸਿੱਖੀ ਸਪਿਰਿਟ ਨੂੰ ਔਰ ਨਿਸ਼ਾਨ ਸਾਹਿਬ ਨੂੰ ਔਰ ਰਾਜ ਕਰੇਗਾ ਖਾਲਸਾ ਨੂੰ ਜਾਂ ਫਤਿਹ ਨੂੰ ਜਾਂ ਜੈਕਾਰੇ ਨੂੰ, ਪਰ ਦੁਸ਼ਮਣ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਉਹ ਕਿਹਦੇ ਖਿਲਾਫ ਲੜ ਰਹੇ ਨੇ। ਉਹ ਇਹ ਲੜਾਈ ਸਿੱਖ ਕੌਮ ਦੇ ਖਿਲਾਫ ਹੀ ਲੜ ਰਹੇ ਨੇ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਪਿਛਲੀਆਂ 4 ਦਹਾਈਆਂ 'ਚੋਂ ਜਿੱਥੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਗਈ, ਹੁਣ ਇੱਕ ਤੋਂ ਬਾਅਦ ਇੱਕ ਸੂਬੇਦਾਰ ਬਦਲ ਕੇ ਇੱਕ ਕਦੇ ਚੰਗੀ ਫੀਲ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੇ ਕਨਫਿਊਜ਼ ਕੀਤਾ ਜਾਂਦਾ ਹੈ, ਕਦੇ ਇੱਕ ਫਿਊਚਰ ਦੀ ਉਹਨਾਂ ਵੱਲੋਂ ਇੱਕ ਇਸ ਕਿਸਮ ਦੀ ਸਟ੍ਰੈਟਜੀ ਲੈ ਕੀਤੀ ਜਾ ਰਹੀ ਹੈ ਜਿੱਥੇ ਪੰਜਾਬ ਨੂੰ ਅੱਗੋਂ ਬਲਦੀ ਦੇ ਬੂਥੇ 'ਚ ਧੱਕਿਆ ਜਾਏ। ਲੇਕਿਨ ਇਹ ਉਹਨਾਂ ਦੀ ਟੋਟਲ ਵਾਰ ਪੰਜਾਬ ਜਾਂ ਭਾਰਤ ਦੇ ਸਿੱਖਾਂ ਤੱਕ ਮਹਿਦੂਦ ਨਹੀਂ ਹੈ। ਬੇਸ਼ੱਕ ਇਹ ਵੀ 84 ਤੋਂ ਬਾਅਦ ਭਾਰਤੀ ਹਾਕਮਾਂ ਨੇ ਲਗਾਤਾਰਤਾ ਦੇ ਨਾਲ ਬਾਹਰ ਜਿਹੜਾ ਇਸ ਜੰਗ ਨੂੰ ਵਿੱਢਿਆ। ਜੋ ਕੈਨੇਡਾ ਦੇ ਵਿੱਚ 에ਅਰ ਇੰਡੀਆ ਦਾ ਹਾਦਸਾ ਕਰਵਾਇਆ ਜਾਂਦਾ ਹੈ, ਸਿੱਖਾਂ ਦੇ ਖਾਤੇ ਪਾਇਆ ਜਾਂਦਾ ਹੈ, ਸਿੱਖ ਲਹਿਰ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਨਾਲ ਜੋੜਿਆ ਜਾਂਦਾ ਹੈ,
ਇਹ ਵੀ ਇਹਨਾਂ ਦੀਆਂ ਏਜੰਸੀਆਂ ਦੀ ਕਾਰਸਤਾਨੀ ਸੀ। ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੇ ਝਗੜੇ ਜਿਹੜੇ ਕਿ ਜਾ ਕੇ ਫਿਰ ਅਦਾਲਤਾਂ 'ਚ ਸੈਟਲ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਇਹਨਾਂ ਦੇ ਲੋਕ ਸ਼ਾਮਲ। ਔਰ ਹਰ ਥਾਂ ਦੇ ਉੱਤੇ ਕਿਵੇਂ ਸਪਾਈਂਗ, ਜਰਮਨ ਦੇ ਵਿੱਚ ਤਾਂ 2-3 ਕੇਸ ਜਿਹੜੇ ਨੇ ਉਹ ਡਿਟੈਕਟ ਹੋਏ, ਸਜ਼ਾਵਾਂ ਹੋਈਆਂ ਨੇ ਕਿ ਕਿਵੇਂ ਇਹਨਾਂ ਦੇ ਜਿਹੜੇ ਰੈਂਟਾ ਸਿੱਖ ਨੇ ਉਹ ਵਿੱਚ ਵੜ ਕੇ ਜਿਹੜਾ ਉਹ ਸਪਾਈਂਗ ਕਰਦੇ ਨੇ ਸਿੱਖਾਂ ਦੇ ਉੱਤੇ, ਕਸ਼ਮੀਰੀਆਂ ਦੇ ਉੱਤੇ। ਸੋ ਇਸ ਬਾਰੇ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ, ਪਰ ਇਸ 'ਚ 3 ਮੁਲਕ ਜਿੱਥੇ ਕਿ ਸਿੱਖ ਕਾਫੀ ਤਾਕਤਵਰ ਜਿੱਥੇ ਹੋਏ ਨੇ ਪੋਲੀਟੀਕਲੀ, ਜਿਨ੍ਹਾਂ ਦੇ ਵਿੱਚ ਕੈਨੇਡਾ ਦੀ ਗੱਲ ਅਸੀਂ ਕੀਤੀ, ਉੱਥੇ ਲਗਾਤਾਰਤਾ ਨਾਲ 4 ਦਹਾਕਿਆਂ ਤੋਂ ਭਾਰਤੀ ਖੁਫੀਆ ਏਜੰਸੀਆਂ ਉਹਨੂੰ ਜਿਹੜਾ ਉਹਦੇ 'ਚ ਇੰਟਰਫੀਅਰ ਕਰਦੀਆਂ ਨੇ, ਅਮਰੀਕਾ ਔਰ UK। ਔਰ ਜ਼ਾਹਰ ਹੈ ਕਿ ਆਸਟ੍ਰੇਲੀਆ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਇੱਕ ਹਰਿਆਣਵੀ ਹਿੰਦੂ ਨੌਜਵਾਨ ਜਿਹਨੇ ਜਾ ਕੇ ਗੁਰਦੁਆਰਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਔਰ ਸਿੱਖ ਨੌਜਵਾਨਾਂ ਦੀ ਮਾਰ ਕੁਟਾਈ ਕੀਤੀ ਔਰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਸੀ, ਹੁਣ ਅਦਾਲਤ ਨੇ ਆਸਟ੍ਰੇਲੀਆ 'ਚ ਫੈਸਲਾ ਵੀ ਸੁਣਾਇਆ। ਉਹਦਾ ਹਿੰਦੂ ਤਵੀਆਂ ਨਾਲ ਸਿੱਧਾ ਸਬੰਧ ਔਰ ਉਹਦੇ ਹੱਕ ਦੇ ਵਿੱਚ ਮਨੋਹਰ ਲਾਲ ਖੱਟੜ ਨੇ ਆਪਣੇ ਫੋਰਨ ਮਿਨਿਸਟਰੀ ਨੂੰ ਲਿਖਿਆ ਸੀ ਕਿ ਜੀ ਉਸ ਨੂੰ ਉਸ ਦੀ ਪੈਰਵਾਈ ਕੀਤੀ ਜਾਏ। ਸੋ ਇਹ ਹੁਣ ਕੋਈ ਜਿਹੜਾ ਉਹ ਜਿਹਨੂੰ ਕਹੋ ਕਿ ਵੀ ਉਹ ਢਕੀ ਹੋਈ ਗੱਲ ਨਹੀਂ ਹੈ ਕਿ ਇੰਡੀਅਨ ਏਜੰਸੀਆਂ, ਇਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ ਕਿਵੇਂ ਡਾਇਰੈਕਟਲੀ ਇੰਟਰਫੀਅਰ ਕਰਦੇ ਨੇ। ਔਰ UK ਦੇ ਕੰਟੈਕਸਟ ਦੇ ਵਿੱਚ ਇੱਕ ਕੇਸ ਜਿਹਦੇ 'ਚ ਬਹੁਤ ਜ਼ਿਆਦਾ ਦਿਲਚਸਪੀ ਦੁਨੀਆ ਭਰ ਦੇ ਸਿੱਖਾਂ ਦੀ ਸੀ, ਇਹ ਇੱਕ ਜਿਸ ਨੂੰ ਕਹੋ ਕਿ ਵੀ ਇਕੱਲਾ ਟਰਾਇਲ ਕੇਸ ਨਹੀਂ, ਇੱਕ ਇਸ ਕਿਸਮ ਦਾ ਕੇਸ ਬਣ ਗਿਆ ਸੀ। ਜੇ ਇਹਦੇ 'ਚ ਭਾਰਤੀ ਹਕੂਮਤ ਕਾਮਯਾਬ ਹੁੰਦੀ ਤੇ ਬਹੁਤ ਜ਼ਿਆਦਾ ਖੌਫ ਭਰਪਾ ਹੋ ਜਾਣਾ ਸੀ UK ਦੇ ਸਿੱਖਾਂ ਦੇ ਵਿੱਚ। ਇੱਕ ਰੁਲਦਾ ਨਾਂ ਦਾ ਬੰਦਾ ਜਿਹੜਾ ਏਜੰਸੀਆਂ ਨੇ ਤਿਆਰ ਕਰਕੇ ਉਹਨੂੰ ਸਿੱਖੀ ਰੂਪ 'ਚ ਬਣਾ ਕੇ ਸਿੱਖ ਸੰਸਥਾਵਾਂ ਦੇ ਵਿੱਚ ਵਾੜਿਆ ਹੀ ਸੀ। ਲੇਕਿਨ 1985 ਦੇ ਵਿੱਚ ਜਦੋਂ ਪਟਨਾ ਸਾਹਿਬ ਦੇ ਮੁਕਾਮ ਦੇ ਉੱਤੇ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਇੱਕ ਆਊਟਫਿਟ ਖੜੀ ਕੀਤੀ ਜਾਂਦੀ ਹੈ RSS ਵੱਲੋਂ, ਔਰ ਰੁਲਦੇ ਨੂੰ ਉਸ ਦਾ ਪ੍ਰਧਾਨ ਬਣਾਇਆ ਜਾਂਦਾ ਹੈ। ਔਰ ਜ਼ਾਹਰ ਹੈ ਕਿ ਵੀ ਇਹ ਇੱਕ ਸਿੱਖ ਰੂਪ, ਪੇਂਡੂ ਬੈਕਗਰਾਊਂਡ, ਮਕਸਦ ਇਹ ਹੀ ਸੀ ਕਿ ਸਿੱਖਾਂ ਦੇ ਵਿੱਚ ਵੜ ਕੇ ਉਸ ਸਾਰੀ ਲਹਿਰ ਨੂੰ ਤਾਂ ਹਾਈਜੈਕ ਕਰਨਾ ਹੀ ਸੀ ਔਰ ਇਹ ਦੱਸਣ ਦੀ ਕੋਸ਼ਿਸ਼ ਜੋ ਉਹਨਾਂ ਦਾ ਏਜੰਡਾ ਹਿੰਦੂ ਤਵੀਆਂ ਦਾ ਹੈ, ਸਿੱਖਾਂ ਨੂੰ ਹਿੰਦੂ ਬਣਾਉਣ ਦਾ। ਔਰ ਇਹ 2009 ਦੇ ਵਿੱਚ ਉਸ ਰੁਲਦੇ ਨੂੰ ਕਿਸੇ ਨੇ ਰੋਲ ਦਿੱਤਾ। ਜਿਸ ਕਿਸਮ ਦੀਆਂ ਕਰਤੂਤਾਂ ਹੁੰਦੀਆਂ ਨੇ ਉਹਦਾ ਜਿਹੜਾ ਉਹਦੀ ਸਜ਼ਾ ਭੁਗਤਣੀ ਪੈਂਦੀ ਹੈ ਹੁਣ। ਔਰ ਉਸ ਤੋਂ ਬਾਅਦ ਅੱਜ ਤੱਕ ਰਾਸ਼ਟਰੀ ਸਿੱਖ ਸੰਗਤ ਦਾ ਕੋਈ ਮੁਖੀ ਉਹਨਾਂ ਨੇ ਐਲਾਨਿਆ ਨਹੀਂ ਹੈ। ਇਸ ਗੱਲ ਨੂੰ ਅਸੀਂ 12 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਹੁਣ ਹਕੂਮਤ ਇਸ ਗੱਲ ਦੇ ਵਿੱਚ ਕਿ ਭਾਈ ਇਸ ਕੇਸ 'ਚ ਅਸੀਂ ਬਾਹਰਲੇ ਸਿੱਖਾਂ ਨੂੰ ਫਸਾਈਏ, ਬਾਹਰਲੀਆਂ ਹਕੂਮਤਾਂ ਨੂੰ ਦੱਸੀਏ ਕਿ ਵੀ ਇਹ ਕਿਵੇਂ ਜਿਹੜਾ ਉਹ ਬਾਹਰਲੇ ਸਿੱਖ ਇੱਥੇ ਹਿੰਸਾ ਫੈਲਾ ਰਹੇ ਨੇ। ਔਰ ਇਸ ਦੇ ਚੱਲਦਿਆਂ ਉਹਨਾਂ ਨੇ ਪਹਿਲਾਂ ਤਾਂ UK ਦੇ ਵਿੱਚ ਜਿਹੜਾ 3 ਸਿੱਖ ਨੌਜਵਾਨ ਇਸ ਦੇ ਲਈ ਨਾਮਜ਼ਦ ਕੀਤੇ ਕਿ ਜੀ ਉਹ ਇੱਥੇ ਆਏ, ਉਹਨਾਂ ਨੇ ਫਲਾਣਾ ਕੀਤਾ, ਢਿਮਕਾ ਕੀਤਾ। ਔਰ ਕੁਝ ਸਾਲ ਪਹਿਲਾਂ ਜਿਹੜਾ ਉਹ ਉਹਨਾਂ ਦੀ ਇਨਵੈਸਟੀਗੇਸ਼ਨ ਨੇ ਜਿਹੜਾ UK ਵਾਲਿਆਂ ਨੇ ਕਿਹਾ ਵੀ ਨਹੀਂ ਇਹਦੇ 'ਚ ਦਮ ਨਹੀਂ ਹੈ। ਲੇਕਿਨ ਹੁਣ ਜਿਹੜੀ ਉੱਥੇ ਬੋਰਿਸ ਜੌਨਸਨ ਦੀ ਸਰਕਾਰ ਬਣੀ ਹੋਈ ਹੈ ਉਹਦੇ 'ਚ ਜਿਹੜੀ ਹੋਮ ਮਿਨਿਸਟਰ ਹੈ ਪ੍ਰੀਤੀ ਪਟੇਲ, ਉਹ ਪੱਕੀ ਹਿੰਦਵਾਣੀ, ਹਿੰਦੂਤਵਾ ਆਈਡੀਓਲੋਜੀ ਦੀ, ਮੋਦੀ ਦੀ ਸ਼ਾਗਿਰਦ। ਔਰ ਉਹਦੇ 'ਚ ਕਦੇ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਦਾ ਜਿਹੜਾ ਉਹ ਕੀ ਹੈ, ਉਸ ਦਾ ਪ੍ਰੋਫਾਈਲ ਕੀ ਹੈ। ਹੁਣ ਇੱਕ ਜਿਹੜਾ ਮੇਸ਼ਰ ਇੰਡੀਅਨ ਗਵਰਨਮੈਂਟ ਨੇ 84 ਤੋਂ ਬਾਅਦ ਹੀ ਜਿਨ੍ਹਾਂ ਮੁਲਕਾਂ ਦੇ ਨਾਲ ਉਹਨਾਂ ਦੀਆਂ ਨਹੀਂ ਵੀ ਸੀ ਐਕਸਟ੍ਰੈਡੀਸ਼ਨ ਟ੍ਰੀਟੀਆਂ, ਜਿਨ੍ਹਾਂ ਨੂੰ ਦੇਸ਼ ਕੀ ਉਹਨਾਂ ਦਾ ਪ੍ਰਤਿਆਨ ਸੰਧੀ ਕਹਿੰਦੇ ਨੇ, ਇਸ ਲਈ ਮੈਂ ਅੰਗਰੇਜ਼ੀ ਦਾ ਲਫ਼ਜ਼ ਐਕਸਟ੍ਰੈਡੀਸ਼ਨ ਜ਼ਿਆਦਾ ਕੰਫਰਟੇਬਲ ਹੁੰਦਾ ਕਿ ਵੀ ਉਹ ਸਾਈਨ ਕੀਤੀਆਂ। ਅਮਰੀਕਾ ਦੇ ਨਾਲ ਵੀ ਕੀਤੀ, ਹਾਲਾਂਕਿ 1930 ਦੀ ਇੱਕ ਟ੍ਰੀਟੀ ਸੀ ਪਰ ਉਸ ਤੋਂ ਬਾਅਦ ਉਹਦੇ 'ਚ ਕੋਈ ਜਿਹੜਾ ਕਮਜ਼ੋਰੀਆਂ ਇਹਨਾਂ ਨੂੰ ਲੱਗੀਆਂ ਇਹਨਾਂ ਨੇ ਕੀਤੀ। UK ਦੇ ਨਾਲ ਐਕਸਟ੍ਰੈਡੀਸ਼ਨ ਟ੍ਰੀਟੀ ਕੀਤੀ। ਔਰ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਥੱਲੇ ਬਹੁਤ ਵਾਰ ਇਹ ਹੁੰਦਾ ਹੈ ਕਿ ਹਕੂਮਤ ਉਹਦੇ ਜੇ ਤਾਂ ਕੋਈ ਚਾਰਜ ਇਸ ਮੁਲਕ ਦੇ ਵਿੱਚ ਲੱਗਦਾ ਹੈ, ਜਦੋਂ ਵੀ ਕੋਈ FBI ਕਿਸੇ ਨੂੰ ਚਾਰਜ ਕਰਦੀ ਹੈ ਤੇ ਇੱਥੇ ਕੋਰਟ ਆਫ ਲਾਅ ਦੇ ਵਿੱਚ ਤੁਹਾਨੂੰ ਪ੍ਰੂਫ ਕਰਨਾ ਪੈਂਦਾ ਹੈ, ਇਨਫ ਕ੍ਰੈਡੀਬਲ ਐਵੀਡੈਂਸ ਹੋਣੀ ਚਾਹੀਦੀ ਹੈ। ਤੁਸੀਂ ਮੁਖਬਰ ਇਸਤੇਮਾਲ ਨਹੀਂ ਕਰ ਸਕਦੇ, ਤੁਸੀਂ ਚੋਰੀ ਛਿਪੇ ਫੋਨ ਕਾਲਾਂ ਰਿਕਾਰਡ ਕੀਤੀਆਂ ਹੋਣ ਉਹ ਨਹੀਂ ਕਰ ਸਕਦੇ। ਸੋ ਉਹ ਮੱਚ ਹਾਰਡਰ ਹੁੰਦਾ ਹੈ ਕਿਸੇ ਨੂੰ ਕਨਵਿਕਟ ਕਰਨਾ। ਇਸੇ ਲਈ ਇੱਥੇ ਜਦੋਂ ਕੋਈ ਇਨਵੈਸਟੀਗੇਸ਼ਨ ਹੁੰਦੀਆਂ ਨੇ,
ਸਟਿੰਗ ਆਪਰੇਸ਼ਨ ਹੁੰਦੇ ਨੇ, ਲੰਬਾ ਵਕਤ ਹੁੰਦਾ ਹੈ, ਕਿਉਂਕਿ ਅਦਰਵਾਈਜ਼ ਬਰੀ ਹੋ ਜਾਂਦੇ ਨੇ। ਅੱਛਾ। ਲੇਕਿਨ ਐਕਸਟ੍ਰੈਡੀਸ਼ਨ ਟ੍ਰੀਟੀ ਇੱਕ ਐਸਾ ਜਦੋਂ ਮੁਲਕਾਂ ਦੀ ਆਪਸ ਹੁੰਦੀ ਹੈ ਉਹਦੇ 'ਚ ਕੋਈ ਇੱਥੇ ਟਰਾਇਲ ਨਹੀਂ ਚੱਲਦਾ, ਸਿਰਫ ਜਿਹੜਾ ਜੱਜ ਦੇ ਸਾਹਮਣੇ ਹੁੰਦਾ ਹੈ ਉਹਨੂੰ ਇੰਨਾ ਕੁ ਲੱਗਣਾ ਚਾਹੀਦਾ ਵੀ ਵਾਕਿਆ ਹੀ ਇਨਵੋਲਵਮੈਂਟ ਹੋ ਸਕਦੀ ਹੈ, ਕਿਉਂਕਿ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਉਸ ਮੁਲਕ 'ਚ ਭੇਜਣਾ ਹੁੰਦਾ ਹੈ ਜਿਨ੍ਹਾਂ ਨੇ ਕਿਹਾ ਹੁੰਦਾ ਹੈ ਕਿ ਜੇ ਇਹ ਮਰਡਰ ਕਰਕੇ ਆਇਆ ਜਾਂ ਇਹਨੇ ਆਹ ਕੀਤਾ ਉਹ ਕੀਤਾ। ਹੁਣ 3 ਉਹੀ ਸਿੱਖ ਨੌਜਵਾਨ ਜਿਨ੍ਹਾਂ ਬਾਰੇ ਆਲਰੇਡੀ ਜਿਹੜੀ ਹੈ ਬ੍ਰਿਟਨ ਦੀ ਜਿਹੜੀ ਇਨਵੈਸਟੀਗੇਟਿਵ ਏਜੰਸੀ ਸੀ ਉਹਨਾਂ ਨੂੰ ਕੋਈ ਐਵੀਡੈਂਸ ਨਹੀਂ ਸੀ ਮਿਲਿਆ, ਲੇਕਿਨ ਇੰਡੀਅਨ ਗਵਰਨਮੈਂਟ ਨੇ ਇੰਗਲੈਂਡ UK ਗਵਰਨਮੈਂਟ ਨੂੰ ਕਿਹਾ ਔਰ ਇਹਦੇ ਪ੍ਰੀਤੀ ਪਟੇਲ ਦੇ ਚੱਲਦੇ ਆ ਉਹਨਾਂ ਦੀ ਐਕਸਟ੍ਰੈਡੀਸ਼ਨ ਆਲਮੋਸਟ ਸਰਟਨ ਬਣਾ ਦਿੱਤੀ ਗਈ ਸੀ। ਪਰ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਥੱਲੇ ਵੀ ਜਿਨ੍ਹਾਂ ਨੂੰ ਮੰਗਿਆ ਜਾਂਦਾ ਹੈ ਉਹਨਾਂ ਦਾ ਜਿਹੜਾ ਉਹ ਜੱਜ ਦੇ ਸਾਹਮਣੇ ਜਾਂ ਜਿਵੇਂ UK ਦੇ ਵਿੱਚ ਇਸ ਦੇ ਲਈ ਕ੍ਰਾਈਮ ਪ੍ਰੋਸੀਕਿਊਸ਼ਨ ਸਰਵਿਸ ਹੈ ਉਹਨਾਂ ਦਾ ਕੋਰਟ ਹੁੰਦਾ, ਉਹਨਾਂ ਨੇ ਦੇਖਣਾ ਹੁੰਦਾ ਹੈ ਕਿ ਮੁੱਢਲੀ ਕਿੰਨਾ ਕੁ ਹੈ। ਸੋ ਇੰਨਾ ਕਿ ਇੱਕ ਫੀਅਰ ਸਟ੍ਰਾਈਕ ਕੀਤਾ ਹੋਇਆ ਸੀ ਇੰਡੀਅਨ ਹਕੂਮਤ ਨੇ, ਔਰ ਜਿਸ ਕਿਸਮ ਦਾ ਇੱਕ ਪਾਸੜ ਰਵੱਈਆ ਬ੍ਰਿਟਿਸ਼ ਸਰਕਾਰ ਦਾ ਇਸ ਪ੍ਰੀਤੀ ਪਟੇਲ ਔਰ ਈਵਨ ਬੋਰਿਸ ਜੌਨਸਨ ਦੀ ਕਾਰਗੁਜ਼ਾਰੀ ਵੀ 15 ਅਗਸਤ ਨੂੰ ਚੱਲਿਆ ਸੀ ਉੱਥੇ ਸਪੈਸ਼ਲ VIP ਬਣ, ਉਹ ਤਾਂ ਕਿਸਾਨਾਂ ਨੇ ਫਿਰ ਜ਼ਰਾ ਅੱਖਾਂ ਲਾਲ ਵੀ ਦਿਖਾਈਆਂ ਤੇ ਨਾਲ ਦੀ ਨਾਲ ਕੋਵਿਡ ਹੀ UK 'ਚ ਇੰਨਾ ਮਾੜੀ ਹਾਲਤ 'ਚ ਹੋ ਗਿਆ, ਅਦਰਵਾਈਜ਼ ਇਹ ਉੱਥੇ 15 ਅਗਸਤ ਨੂੰ ਉੱਥੇ ਬੈਠਾ ਹੋਣਾ ਸੀ ਦਿੱਲੀ 'ਚ। ਸੋ ਇਹਨਾਂ ਦਾ ਜੋ ਝੁਕਾਅ ਸੀ ਉਹਨੂੰ ਦੇਖਦੇ ਆ ਜਿਹੜੇ ਬੜੇ ਜੈਨੂਇਨ ਉੱਥੇ ਸਿੱਖ ਨੇ ਉਹਨਾਂ ਨੂੰ ਵੀ ਲੱਗਦਾ ਸੀ ਵੀ ਇੰਡੀਆ ਨੇ ਕੋਈ ਨਾ ਕੋਈ ਡੀਲ ਇਹਨਾਂ ਦੀ UK ਨੂੰ ਦਾ ਸੌਦਾ ਕਲੀਅਰ ਕਰ ਦਿੱਤਾ ਹੋਣਾ ਔਰ ਇਹਨਾਂ ਨੇ ਇਹਨਾਂ ਨੂੰ ਭੇਜ ਦੇਣਾ। ਔਰ ਇਹ ਵੀ ਕੋਈ ਨਵੀਂ ਗੱਲ ਨਹੀਂ ਹੈ, ਸਬੂਤ ਨੇ ਕਿ 84 ਤੋਂ ਬਾਅਦ ਜਦੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਦਾ ਔਰ UK ਦੇ ਨਾਲ ਇੱਕ ਜਗੁਆਰ ਜਹਾਜ਼ਾਂ ਦੀ ਡੀਲ ਜਿਹਨੂੰ ਉਹਨਾਂ ਦੇ ਆਪਣੇ ਐਕਸਪਰਟ ਜਿਹੜੇ ਨੇ 에ਅਰ ਫੋਰਸ ਦੇ ਔਰ ਦੂਸਰੇ ਰਿਜੈਕਟ ਕਰ ਚੁੱਕੇ ਸੀ, ਰਾਜੀਵ ਗਾਂਧੀ ਨੇ ਇਹਨਾਂ ਤੋਂ ਉਸ ਵੇਲੇ ਥੈਚਰ ਔਰ ਦੂਸਰਿਆਂ ਤੋਂ ਇਹ ਇਕਰਾਰ ਲੈ ਕੇ ਕਿ ਜੀ ਜੇ ਤੁਸੀਂ ਇਹਨਾਂ ਨੂੰ ਜਿਹੜਾ ਉਹ ਇਹਨਾਂ ਨੂੰ ਤੇ ਪੂਰਾ ਕਰਬ ਲਾ ਦਿਓ ਸਿੱਖਾਂ ਤੇ ਖਾਲਿਸਤਾਨ ਦੀ ਐਕਟੀਵਿਟੀ ਤੇ, ਅਸੀਂ ਤੁਹਾਡੇ 3rd ਰੇਟ ਜਹਾਜ਼ ਖਰੀਦਾਂਗੇ। ਉਹਨਾਂ ਨੇ ਖਰੀਦੇ ਵੀ ਔਰ ਡੀਕਲਾਸੀਫਾਈਡ ਡਾਕੂਮੈਂਟਸ 'ਚੋਂ ਅਸੀਂ ਦੇਖਿਆ ਕਿ ਕਿਵੇਂ UK ਸਰਕਾਰ ਨੇ ਜੂਨ ਤੋਂ ਬਾਅਦ 84 ਤੋਂ ਬਾਅਦ ਨਵੰਬਰ ਮਹੀਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲਾ ਜਿਹੜਾ ਜਲੂਸ ਨਿਕਲਦਾ ਸੀ ਉਸ ਤੇ ਪਾਬੰਦੀ ਲਾ ਦਿੱਤੀ। ਸੋ ਇਹ ਜਿਹਨੂੰ ਨੈਪੋਲੀਅਨ ਨੇ ਕਿਹਾ ਸੀ UK ਨੂੰ ਕੰਟਰੀ ਆਫ ਸ਼ਾਪਕੀਪਰਸ, ਦੁਕਾਨਦਾਰਾਂ ਦਾ ਮੁਲਕ, ਇਹ ਕਰਦੇ ਨੇ ਇਸ ਕਿਸਮ ਦੀਆਂ ਹਰਕਤਾਂ। ਔਰ ਇਸ ਵਾਰ ਵੀ ਲੱਗਦਾ ਸੀ ਕਿ ਬੋਰਿਸ ਜੌਨਸਨ, ਪ੍ਰੀਤੀ ਪਟੇਲ ਔਰ ਜਿਸ ਕਿਸਮ ਦਾ ਇਹਨਾਂ ਦਾ ਰਵੱਈਆ ਹੈ ਇਹ ਕੋਈ ਨਾ ਕੋਈ ਜਿਹੜੀ ਹੈ ਇਹ ਡੀਲ ਉਹਨਾਂ ਤੋਂ ਲੈਣਗੇ, ਬਿਜ਼ਨਸ ਫਾਇਦਾ ਚੱਕਣਗੇ ਔਰ ਉਹਨਾਂ ਨੂੰ ਕਰਨਗੇ। ਪਰ ਅੱਜ ਜਿਹੜੀ ਮੈਂ ਜਦੋਂ ਡਾਇਸਪੋਰਾ ਸਿੱਖਾਂ ਦੀ ਤਾਕਤ ਦਾ ਮੈਂ ਦੱਸ ਰਿਹਾ ਕਿ ਭਾਈ ਕੈਨੇਡਾ 'ਚ ਇਹ ਸ਼ੋ ਹੈ, UK ਤੋਂ ਅੱਜ ਦੀ ਜਿਹੜੀ ਖਬਰ ਹੈ ਉਹਨੇ ਸਾਰੇ ਸਿੱਖ ਜਗਤ ਦੇ ਵਿੱਚ ਇੱਕ ਬਹੁਤ ਖੁਸ਼ੀ ਦੀ ਲਹਿਰ ਫੈਲਾਈ ਹੈ। ਔਰ ਅਸੀਂ ਵੀ ਅਕਾਲ ਪੁਰਖ ਦੇ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਅੱਜ ਜਿਹੜਾ ਉਹਨਾਂ ਦਾ ਵੈਸਟ ਮਿਡਲੈਂਡ ਦਾ ਜਿਹੜਾ ਕੋਰਟ ਹੈ ਉਹਨਾਂ ਨੇ ਉਸ ਸਰਕਾਰ ਦੀ ਇਸ ਲਾਈਨ ਨੂੰ ਠੁਕਰਾ ਦਿੱਤਾ ਹੈ ਔਰ ਇਹ ਖਬਰ ਕਿ ਭਾਈ ਇਹ ਡ੍ਰੌਪ ਕਰ ਦਿੱਤਾ ਗਿਆ ਹੈ ਉਹਨਾਂ ਦੀ ਕ੍ਰਾਈਮ ਪ੍ਰੋਸੀਕਿਊਸ਼ਨ ਸਰਵਿਸ ਵੱਲੋਂ। extradition proceedings against 3 West Midland Sikh activists dropped in UK। और even ਜਿਉਂ ਹੀ ਇਹ ਫੈਸਲਾ ਸੁਣਾਇਆ ਜਾ ਰਿਹਾ ਸੀ ਵੈਸਟ ਮਿਨਿਸਟਰ ਮੈਜਿਸਟ੍ਰੇਟ ਕੋਰਟ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਸੀ ਔਰ ਜਿਉਂ ਹੀ ਇਹ ਫੈਸਲਾ ਆਇਆ ਫਿਰ ਸਾਰੀ ਫਜ਼ਾ ਜਿਹੜੀ ਹੈ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੇ ਨਾਲ ਗੂੰਜ ਉੱਠੀ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ 3 ਉਦੋਂ ਨੌਜਵਾਨ ਸਨ, ਹੁਣ ਤਾਂ ਮਿਡਲ ਏਜ ਤੱਕ ਪਹੁੰਚ ਗਏ ਨੇ, ਕਿ 2005 ਤੋਂ 2008 ਤੱਕ ਵੌਇਸਿਸ ਫਾਰ ਫਰੀडम ਆਰਗੇਨਾਈਜੇਸ਼ਨ ਦਾ ਇੱਕ ਪ੍ਰੋਜੈਕਟ ਸੀ ਕਿ ਜਿਹੜੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਪੰਜਾਬ ਦੇ ਵਿੱਚ ਮਾਰੇ ਗਏ ਨੇ ਉਹਨਾਂ ਦਾ ਡੇਟਾ ਕਲੈਕਟ ਕਰਨਾ। ਔਰ ਇਸ ਪ੍ਰੋਜੈਕਟ ਨੂੰ ਵੌਇਸਿਸ ਫਾਰ ਫਰੀडम ਨੇ ਲੀਡ ਕੀਤਾ, ਹੋਰ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਉਸ ਦਾ ਹਿੱਸਾ ਸੀ ਔਰ ਉਸ ਬੜੇ ਮਿਹਨਤ ਨਾਲ ਤਿਆਰ ਕੀਤੇ ਗਏ ਜਾਂ ਕੱਢੇ ਗਏ ਡੇਟੇ ਤੇ ਬੇਸਡ 2 ਵੋਲੀਅਮ ਦੀ ਕਿਤਾਬ ਜਿਹੜੀ ਕਿ ਇੱਥੇ ਯੂਨਾਈਟਿਡ ਨੇਸ਼ਨ ਚਰਚ ਸੈਂਟਰ ਦੇ ਵਿੱਚ ਰਿਲੀਜ਼ ਕੀਤੀ ਗਈ, ਸਮੋਲਡਰਿੰਗ ਐਂਬਰਸ ਔਰ ਇਹ ਤੁਖਦੇ ਸਿਵੇ। ਔਰ ਇਹ ਨੌਜਵਾਨ ਉਸ ਪੀਰੀਅਡ ਦੇ ਵਿੱਚ ਇਸ ਪ੍ਰੋਜੈਕਟ ਦੇ ਲਈ ਕੰਮ ਕਰਨ ਪੰਜਾਬ ਗਏ ਹੋਏ ਸੀ
ਜਿਸ ਨੂੰ ਉਹਨਾਂ ਦੀਆਂ ਏਜੰਸੀਆਂ ਨੇ, ਇੰਡੀਅਨ ਏਜੰਸੀਆਂ ਨੇ ਜਿਹੜਾ ਉਹਦੇ ਨਾਲ ਜੋੜ ਕੇ ਰੋਲਣ ਦੇ ਨਾਲ ਉਹਨਾਂ ਨੂੰ ਫਾੜਨ ਦੀ ਕੋਸ਼ਿਸ਼ ਕੀਤੀ। ਸੋ ਅਸੀਂ ਜਿੱਥੇ ਯੂਕੇ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਔਰ ਇਹ ਜਿਹੜਾ ਇੱਕ ਸੋਲ ਜਿਹੜਾ ਇਸ ਸਾਰੇ ਦੇ ਉੱਤੇ ਸਪੋਕਸਪਰਸਨ ਦੇ ਤੌਰ ਤੇ ਸਿੱਖ ਹਿਊਮਨ ਰਾਈਟਸ ਗਰੁੱਪ ਕੰਮ ਕਰ ਰਿਹਾ ਸੀ, ਉਹਨਾਂ ਨੇ ਇਹ ਪ੍ਰੂਵ ਕੀਤਾ ਕਿ ਭਾਈ ਇਹ ਕਿਵੇਂ ਫੈਬਰੀਕੇਟਿਡ ਐਕਸਟ੍ਰੈਡੀਸ਼ਨ ਕੇਸ ਹੈ। ਔਰ ਆਲਰੇਡੀ ਯੂਕੇ ਅਥਾਰਟੀਜ਼ ਨੇ 2010 ਦੇ ਵਿੱਚ ਜਦੋਂ ਕਿ ਇੰਡੀਅਨ ਗਵਰਨਮੈਂਟ ਨੇ ਇਹਨਾਂ ਵੱਲ ਉਂਗਲ ਕੀਤੀ ਸੀ, ਇਹਨੂੰ ਇਨਵੈਸਟੀਗੇਟ ਕਰਕੇ ਵਿਦਆਊਟ ਜਿਹੜਾ ਹੈ ਉਹ ਕਿਸੇ ਐਕਸ਼ਨ ਦੇ ਇਸ ਨੂੰ ਛੱਡ ਦਿੱਤਾ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇਕੱਲੀ ਯੂਕੇ ਦੇ ਸਿੱਖਾਂ ਦੀ ਵਿਕਟਰੀ ਨਹੀਂ ਹੈ, ਜਿੱਥੇ ਉਹਨਾਂ ਗੁਰਸਿੱਖ ਪਰਿਵਾਰ ਜਿਨ੍ਹਾਂ ਦੇ ਨੇ ਸਾਰਿਆਂ ਦੇ ਉਹਨਾਂ ਨੂੰ ਇੱਕ ਰਾਹਤ ਮਿਲੀ ਹੈ। ਇਹਨੇ ਇਹ ਵੀ ਸਾਬਤ ਕੀਤਾ ਹੈ ਕਿ ਭਾਈ ਜਿਹੜੀ ਤਾਕਤ ਹੈ ਡਾਇਸਪੋਰਾ ਸਿੱਖਾਂ ਦੀ ਜੋ, ਔਰ ਇਸੇ ਤਰ੍ਹਾਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਰਮਜੀਤ ਸਿੰਘ ਜਿਹੜੇ ਯੂਕੇ 'ਚ ਸੀ, ਪੁਰਤਗਾਲ ਗਏ ਹੋਏ ਸੀ ਆਪਣੀ ਸਿੰਘਣੀ ਦੇ ਨਾਲ, ਉੱਥੇ ਉਹਨਾਂ ਨੂੰ ਐਕਸਟ੍ਰੈਡਾਈਟ ਕਰਨ ਦੀ ਕੋਸ਼ਿਸ਼ ਕੀਤੀ ਔਰ ਸਿੱਖਸ ਫਾਰ ਜਸਟਿਸ ਨੇ ਬੜੇ ਐਫਰਟ ਦੇ ਨਾਲ ਕਿਵੇਂ ਪੁਰਤਗਾਲ ਦੀ ਅਦਾਲਤ 'ਚ ਜਾ ਕੇ ਕੇਸ ਜਿੱਤਿਆ। ਔਰ ਅੱਜ ਪਰਮਜੀਤ ਸਿੰਘ ਯੂਕੇ ਇੱਕ ਪ੍ਰੋਮੀਨੈਂਟ ਖਾਲਿਸਤਾਨੀ ਐਕਟਿਵਿਸਟ ਚਿਹਰਾ ਹੈ ਯੂਕੇ ਦੇ ਵਿੱਚ, ਜਿਹੜੇ ਮਿਹਨਤ ਦੇ ਨਾਲ ਖਾਲਿਸਤਾਨ ਦੇ ਲਈ ਕੰਮ ਕਰ ਰਹੇ ਨੇ। ਸੋ ਇਹ ਅਸੀਂ ਉੱਥੋਂ ਦੇ ਸਮੁੱਚੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਇਸ ਕੇਸ ਦੀ ਪੈਰਵਾਈ ਕੀਤੀ, ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਗੱਲ ਹੁਣ ਅਸੀਂ ਅਮਰੀਕਾ ਦੀ ਕਰੀਏ। ਮੋਦੀ ਜਿਹੜਾ ਉੱਥੋਂ ਉੱਡ ਚੁੱਕਿਆ ਹੈ ਔਰ ਪਾਕਿਸਤਾਨ ਨੇ ਡਿਪਲੋਮੈਟਿਕ ਫੇਵਰ ਦਿੱਤੀ, ਕਿਉਂਕਿ ਪਾਕਿਸਤਾਨ ਦੇ ਅਸਮਾਨਾਂ ਤੋਂ ਹੀ ਉੱਡ ਕੇ ਜਹਾਜ਼ ਨੇ ਆਉਣਾ ਹੈ। ਸੋ ਉਹਨਾਂ ਨੇ ਪਰਮਿਸ਼ਨ ਦਿੱਤੀ ਵੀ ਕੋਈ ਗੱਲ ਨਹੀਂ ਹੈ, ਮੋਦੀ ਉੱਡ ਸਕਦਾ ਹੈ ਸਾਡੇ ਅਸਮਾਨਾਂ ਚੋਂ, ਥੱਲੇ ਨਹੀਂ ਸੁੱਟਦੇ ਉਹਦੇ ਜਹਾਜ਼ ਨੂੰ। ਔਰ ਉਹ ਆਲਰੇਡੀ ਉਹਦੇ ਨਾਲ ਜਿਵੇਂ ਅਸੀਂ ਦੱਸਿਆ ਸੀ ਕਿ ਵੀ ਸ਼ੈਤਾਨ ਦਾ ਬੱਚਾ ਅਜੀਤ ਡੋਵਾਲ ਵੀ ਹੈ, ਔਰ ਉਹਨਾਂ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਤਾਂ ਇੱਥੇ ਪਹਿਲਾਂ ਹੀ ਪਹੁੰਚਿਆ ਹੋਇਆ ਹੈ, ਔਰ ਹਰਸ਼ਵਰਧਨ ਸ਼੍ਰਿੰਗਲਾ ਉਹਨਾਂ ਦਾ ਫੋਰਨ ਸੈਕਟਰੀ ਵੀ, ਤੇ ਬਾਕੀ ਫਿਰ ਜਿਹੜਾ ਗੋਦੀ ਮੀਡੀਆ ਹੈ ਉਹਨਾਂ ਦਾ ਜਹਾਜ਼ ਨਾਲ ਭਰਿਆ ਹੋਏਗਾ। ਸਾਰੇ ਦੇਖਦੇ ਆ ਅਰਨਾਬ ਗੋਸਵਾਮੀ ਵਰਗੇ ਜਿਹੜੇ, ਔਰ ਉਹਨਾਂ ਦੀਆਂ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉਡਕਦੀਆਂ ਨੇ, ਉਹ ਵੀ ਨਾਲ ਹੋਣਗੇ। ਸੋ ਇੱਥੇ ਉਹਨਾਂ ਦੇ ਸਵਾਗਤ ਦੀ ਤਿਆਰੀ ਹੈ, ਔਰ ਜ਼ਾਹਰ ਹੈ ਵੀ ਜਿਹੜਾ ਬਰਾਤ ਦੇ ਸਵਾਗਤ ਤੋਂ ਪਹਿਲਾਂ ਜਿਹੜਾ ਉਹ ਜਿਹੜੀ ਪਹਿਲਾ ਬਰਾਤ ਦਾ ਸਵਾਗਤ ਹੁੰਦਾ ਉਹ ਤਾਂ ਮਿਲਣੀ ਹੁੰਦੀ ਹੈ, ਤੇ ਉਹ ਸਿੱਖਸ ਫਾਰ ਜਸਟਿਸ ਨੇ ਅੱਜ ਮਿਲਣੀ ਵਾਲਾ ਜਿਹੜਾ ਸ਼ਗਨ ਕੰਬਲ ਹੈ ਉਹ ਇਹਨਾਂ ਨੂੰ ਭੇਟ ਕਰਤਾ। ਔਰ ਬਾਕੀ ਜਿੱਦਣ ਉਹਨੇ 24 ਤਰੀਕ ਨੂੰ ਬਾਈਡਨ ਨੂੰ ਮਿਲਣਾ ਹੈ ਔਰ ਕੁਆਡ ਦੀ ਸਮਿਟ ਹੈ, ਉਹ ਵਾਈਟ ਹਾਊਸ ਦੇ ਬਾਹਰ ਲਫayette ਪਾਰਕ ਦੇ ਵਿੱਚ ਇੱਕ ਖੁੰਝਾ ਹੁਣ ਮਿਲ ਗਿਆ ਪ੍ਰੋਟੈਸਟ ਕਰਨ ਦੇ ਲਈ। ਔਰ 12 ਤੋਂ 2 ਤੱਕ ਜਿਹੜਾ ਇਹ ਪ੍ਰੋਟੈਸਟ ਆਪਣੇ ਉਹਨਾਂ ਦਾ ਜਿਹੜੇ ਆਪਣੇ ਦਰ ਘਰ ਦੇ ਹਾਮੀ ਨੇ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਹੈ, ਔਰ ਫਿਰ 2 ਤੋਂ 4 ਕਿਸਾਨੀ ਮੋਰਚੇ ਨਾਲ ਆਪਣੇ ਵਿਰੋਧ ਦਾ ਜਿਹੜਾ ਉਹਨਾਂ ਨਾਲ ਜਿਹੜੀ ਹੈ ਯਕਜਹਿਤੀ ਕਿਸਾਨੀ ਮੋਰਚੇ ਨਾਲ, ਪਰ ਸਰਕਾਰ ਦੇ ਖਿਲਾਫ ਵਿਰੋਧ ਦੇ ਲਈ 2 ਤੋਂ 4 ਪ੍ਰੋਟੈਸਟ ਹੋਏਗਾ। ਇਸੇ ਤਰ੍ਹਾਂ 25 ਤਰੀਕ ਨੂੰ ਸਵੇਰੇ 10 ਤੋਂ 12 ਤੱਕ ਜਿਹੜਾ ਔਰ 1 ਵਜੇ ਤੱਕ ਆਲਮੋਸਟ 9 ਵਜੇ ਦਾ ਟਾਈਮ ਹੈ, ਕਿਉਂਕਿ ਇਹ ਟਾਈਮ ਹੈ ਜਦੋਂ ਮੋਦੀ ਨੇ ਐਡਰੈਸ ਕਰਨਾ UN ਜਨਰਲ ਅਸੈਂਬਲੀ ਨੂੰ। ਸੋ ਇਹਦੇ 'ਚ ਸਮੁੱਚੀਆਂ ਸਿੱਖ ਜਥੇਬੰਦੀਆਂ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਜ਼ਾਹਰ ਹੈ ਸਿੱਖਸ ਫਾਰ ਜਸਟਿਸ ਲੀਡ 'ਚ ਹੈ ਇਹ ਪ੍ਰੋਟੈਸਟ ਹੈ। ਔਰ ਉਸ ਤੋਂ ਬਾਅਦ ਅੱਜ ਹੀ ਡਾਕਟਰ ਗੁਲਾਮ ਨਬੀ ਫਾਈ ਕਸ਼ਮੀਰੀ ਜਿਹੜੇ ਲੀਡਰ ਨੇ, ਔਰ ਉਸ ਤੋਂ ਪਹਿਲਾਂ ਰਾਜਾ ਰਜ਼ਾਕ ਜੀ ਨੇ ਵੀ ਕਨਵੇ ਸਾਨੂੰ ਕੀਤਾ ਸੀ, 1 ਤੋਂ 3 ਤੱਕ ਕਸ਼ਮੀਰੀਆਂ ਵੱਲੋਂ ਵੀ ਪ੍ਰੋਟੈਸਟ ਹੈ। ਔਰ ਇਹ ਚੰਗੀ ਗੱਲ ਹੈ ਕਿ ਸਾਰਾ ਦਿਨ ਫਜ਼ਾ ਦੇ ਵਿੱਚ ਇੰਡੀਆ ਆਊਟ ਆਫ ਖਾਲਿਸਤਾਨ ਔਰ ਇੰਡੀਆ ਆਊਟ ਆਫ ਕਸ਼ਮੀਰ ਗੂੰਜੇਗਾ। ਲੇਕਿਨ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਅਲਟੀਮੇਟਲੀ ਬਰਾਤ ਵਾਲੇ ਦਿਨ ਦੀ ਗੱਲ ਹੈ, ਫਾਈਨਲੀ ਜਦੋਂ ਅੰਦਰ ਲਗਾ ਲਿਆ ਵੀ ਮਿਲਣੀ 'ਚ ਕਿਹੜਾ ਕੰਬਲ ਪਾਇਆ, ਉਹ ਕੰਬਲ ਵੀ ਵੈਸੇ ਬੜਾ ਖੂਬਸੂਰਤ ਪਾਇਆ। ਔਰ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਐਨ ਠੀਕ ਮੌਕੇ 17 ਸਤੰਬਰ ਨੂੰ ਨਿਊਯਾਰਕ ਦੇ ਫੈਡਰਲ ਕੋਰਟ, ਮੈਨਹਟਨ ਫੈਡਰਲ ਕੋਰਟ ਦੇ ਵਿੱਚ ਇੱਕ ਕਲਾਸ ਕੇਸ ਸੂਟ ਮੋਦੀ ਦੇ ਖਿਲਾਫ। ਕਲਾਸ ਕੇਸ ਇੱਕ ਹੁੰਦਾ ਜੇ ਕਿਸੇ ਦੀ ਕੋਈ ਇੰਡੀਵਿਜੂਅਲ ਗ੍ਰੀਵੈਂਸ ਹੋਏ, ਕਿਸੇ ਦਾ ਇੰਡੀਵਿਜੂਅਲ ਹਰਜਾਨਾ ਜਾਂ ਉਹ ਹਰਟ ਹੋਏ ਉਹ ਕਰਦਾ। ਕਲਾਸ ਕੇਸ ਹੁੰਦਾ ਜਿਹਦੇ 'ਚ ਟੂਗੈਦਰਨੈਸ, ਜਿਵੇਂ ਅਮਰੀਕਾ ਦੇ ਵਿੱਚ ਜਦੋਂ ਬ੍ਰੈਸਟ ਟ੍ਰਾਂਸਪਲਾਂਟ ਜਿਹੜਾ ਉਸ ਦੀਆਂ ਕੰਪਲੀਕੇਸ਼ਨਸ ਹੋਈਆਂ
ਤੇ ਵੱਡਾ ਕਲਾਸ ਕੇਸ ਸੂਟ ਫਾਈਲ ਹੋਇਆ ਕਿ ਜਿਨ੍ਹਾਂ ਦੇ ਉਸ ਹੋਈਆਂ ਸੀ ਟ੍ਰਾਂਸਪਲਾਂਟ, ਉਹਨਾਂ ਨੂੰ ਹਰਜਾਨਾ ਮਿਲਿਆ ਕਿ ਭਾਈ ਆ ਉਹਦੇ ਸਾਈਡ ਇਫੈਕਟ। ਇਸੇ ਤਰ੍ਹਾਂ ਅਮਰੀਕਨ ਹਿਸਟਰੀ ਦਾ ਵੱਡਾ ਕਲਾਸ ਕੇਸ ਸੂਟ ਅਗੇਂਸਟ ਟੋਬੈਕੋ ਕੰਪਨੀਜ਼ ਕਿ ਵੀ ਇਹਨਾਂ ਕੋਲ ਜਾਣਕਾਰੀ ਸੀ ਕਿ ਤੰਬਾਕੂ ਕਿਵੇਂ ਲੰਗ ਕੈਂਸਰ ਕਰਦਾ ਹੈ, ਕਿਵੇਂ ਹੋਰ ਕੰਪਲਿਕੇਸ਼ਨਸ ਕਰਦਾ ਹੈ, ਪਰ ਇਹਨਾਂ ਨੇ ਹਮੇਸ਼ਾ ਲੁਕਾ ਕੇ ਰੱਖਿਆ ਕਿ ਉਹ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਹੈ ਕਿ ਭਾਈ ਤੁਸੀਂ ਲੋਕਾਂ ਦੇ ਉੱਤੇ ਜੋ ਇਸ ਦੇ ਨਾਲ ਕੈਂਸਰ ਦਾ ਸ਼ਿਕਾਰ ਹੋਏ, ਦੂਸਰੀਆਂ ਲੰਗ ਦੀਆਂ ਬਿਮਾਰੀਆਂ ਦਾ ਹੋਏ, ਲੰਗਸ ਦੀਆਂ, ਔਰ ਉਹਨਾਂ ਦਾ ਡੈਮੇਜ ਸੁਸਾਇਟੀ ਨੂੰ, ਟੈਕਸ ਪੇਅਰ ਮਨੀ, ਔਰ ਦੂਜਾ ਉਹ ਮਲਟੀ ਬਿਲੀਅਨ ਡਾਲਰ ਜਿਹੜਾ ਹੈ ਉਹ ਟੋਬੈਕੋ ਕੰਪਨੀਆਂ ਦੇ ਖਿਲਾਫ ਇਹਨੂੰ ਕਲਾਸ ਕੇਸ ਕਹਿੰਦੇ ਨੇ, ਜਿਹਦੇ 'ਚ ਬਹੁਤ ਸਾਰੇ ਪ੍ਰਭਾਵਿਤ ਹੋਣ। ਹੁਣ ਸਿੱਖਸ ਫਾਰ ਜਸਟਿਸ ਨੇ ਕਿਸਾਨ ਮੋਰਚੇ ਦੇ ਚੱਲਦੇ ਆ ਜੋ ਤਸ਼ੱਦਦ ਕਿਸਾਨਾਂ ਤੇ ਕੀਤਾ, ਜਿਹਦੇ ਨਾਲ ਕਿਸਾਨਾਂ ਦੀਆਂ ਮੌਤਾਂ ਵੀ ਹੋਈਆਂ, ਡੈਥਸ ਨੇ, ਉਸ ਨੂੰ ਆਧਾਰ ਬਣਾ ਕੇ ਕਲਾਸ ਕੇਸ ਸੂਟ ਫਾਈਲ ਕੀਤਾ ਔਰ ਕਲਾਸ ਕੇਸ 'ਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਸਾਰਾ ਮੋਦੀ ਦੀਆਂ ਨੀਤੀਆਂ ਔਰ ਜ਼ਬਰ ਦੀ ਵਜ੍ਹਾ ਕਰਕੇ ਸੈਂਕੜਿਆਂ ਕਿਸਾਨ ਉਹਨਾਂ ਦੀ ਡੈਥ ਹੋਈ ਹੈ ਔਰ ਕਿੰਨੇ ਹੀ ਅੱਗੋਂ ਜ਼ਖਮੀ ਹੋਏ ਨੇ, ਔਰ ਉਹਨਾਂ ਨੇ ਜਿਹੜਾ ਕਲਾਸ ਕੇਸ ਸੂਟ 'ਚ ਮੁਆਵਜ਼ੇ ਦੀ ਵੀ ਮੰਗ ਵੀ ਕੀਤੀ ਹੈ ਕਿ ਜਿਹੜਾ ਮਾਰਿਆ ਗਿਆ ਹਰ ਕਿਸਾਨ ਹੈ ਉਹਨੂੰ $1 ਮਿਲੀਅਨ ਦਾ ਹਰਜਾਨਾ ਦੇ ਮੋਦੀ ਸਰਕਾਰ, ਔਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ $1 ਲੱਖ ਦਾ ਹਰਜਾਨਾ ਦਿੱਤਾ ਜਾਏ। ਔਰ ਇਹ ਸਾਰੇ ਦੇ ਉੱਤੇ ਇਹ ਜਦੋਂ ਅਮਰੀਕਨ ਅਦਾਲਤ ਦੇ ਸਾਹਮਣੇ ਪੇਸ਼ ਹੁੰਦਾ ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਅਸੀਂ ਓਰੀਜਨਲੀ ਇਹ ਨਿਊਯਾਰਕ ਸਾਊਦਰਨ ਡਿਸਟ੍ਰਿਕਟ ਕੋਰਟ ਦੇ ਵਿੱਚ ਜੱਜ ਹੈ ਜੌਨ ਪੀ ਕਰੋਨਨ, ਉਸ ਦੇ ਕੇਸ 'ਚ ਹੈ, ਕੇਸ ਨੰਬਰ ਵੀ ਹੈ CV 07790, ਔਰ ਇਹ ਜਿਹੜਾ ਉਹਦੇ ਉੱਤੇ ਜਿਹੜਾ ਹੈ ਐਗਰੀਕਲਚਰ ਬੇਸ ਦੇ ਉੱਤੇ ਜਿਹੜਾ ਇਸ ਨੂੰ ਕੀਤਾ ਗਿਆ ਔਰ 17 ਸਤੰਬਰ ਨੂੰ ਇਹ ਫਾਈਲ ਕੀਤੀ ਜਾਂਦੀ ਹੈ। ਔਰ ਇਹ ਇੰਡੀਵਿਜੂਅਲੀ ਨਰਿੰਦਰ ਮੋਦੀ ਨੂੰ ਟਾਰਗੇਟ ਕੀਤਾ ਗਿਆ ਕਿ ਭਾਈ ਉਹਨੇ ਜਿਹੜਾ ਇਹ ਕੀਤਾ ਹੈ। ਔਰ ਮੈਜਿਸਟ੍ਰੇਟ ਜੱਜ ਕੈਥਰੀਨ H ਪਾਰਕਰ, ਉੱਪਰ ਜਿਹੜੀ ਹੈ ਸਾਊਦਰਨ ਡਿਸਟ੍ਰਿਕਟ ਕੋਰਟ ਜੱਜ ਦਾ ਮੈਂਸ਼ਨ ਹੈ, ਮੈਜਿਸਟ੍ਰੇਟ ਜੱਜ ਕੈਥਰੀਨ ਪਾਰਕਰ ਜਿਹੜੀ ਹੈ ਉਹਨੂੰ ਡੈਜ਼ਿਗਨੇਟ ਕੀਤਾ ਗਿਆ, ਸੈਕਸ਼ਨਸ ਦਿੱਤੇ ਹੋਏ ਨੇ ਕਿਹਦੇ ਥੱਲੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਨੋਟੀਫਾਈ ਕੀਤਾ ਕਿ ਦੇ ਮੇ ਕੰਸੈਂਟ ਟੂ ਪ੍ਰੋਸੀਡ ਬਿਫੋਰ ਏ ਯੂਨਾਈਟਿਡ ਸਟੇਟਸ ਮੈਜਿਸਟ੍ਰੇਟ ਜੱਜ, ਪਾਰਟੀਜ਼ ਹੂ ਵਿਸ਼ ਟੂ ਕੰਸੈਂਟ ਮੇ ਐਕਸੈਸ ਦਾ ਨੈਸੈਸਰੀ ਫਾਰਮ ਐਟ ਦਾ ਫੋਲੋਇੰਗ ਲਿੰਕ, ਥੱਲੇ ਲਿੰਕ ਹੈ ਉਹਦੇ 'ਚ ਪੂਰਾ ਫਿਰ ਕੇਸ ਦੀ ਡੀਟੇਲ ਹੈ ਕਿ ਭਾਈ ਕੀ ਹੈਗਾ। ਹੁਣ ਇਸ ਤੇ ਬੇਸਡ ਅਦਾਲਤ ਨੇ, ਇਸ ਫੈਡਰਲ ਕੋਰਟ ਨੇ ਨਰਿੰਦਰ ਮੋਦੀ ਦੇ ਨਾਂ ਸੰਮਣ ਜਾਰੀ ਕੀਤੇ ਨੇ। ਹੁਣ ਉੱਥੇ ਕਿਸੇ ਦੇ ਸੰਮਣ ਜਾਰੀ ਹੋ ਜਾਣ ਤੇ ਉਹ ਲੁਕਦਾ ਫਿਰਦਾ ਹੁੰਦਾ ਹੈ ਕਿ ਵੀ ਮੈਂ ਸੰਮਣ ਨਹੀਂ ਲੈਣੇ। ਹੁਣ ਕੋਰਟ ਦਾ ਕੰਮ, ਕੋਰਟ ਨੇ ਆਪਣਾ ਕੰਮ ਕਰ ਦਿੱਤਾ ਹੈ ਕਿ ਮੋਦੀ ਜਿਹੜਾ ਹੈ ਉਹ ਪੇਸ਼ ਹੋਏ, ਔਰ ਇਹਨਾਂ ਸੰਮਣ ਦੇ ਵਿੱਚ 21 ਦਿਨ ਦਾ ਟਾਈਮ ਦਿੱਤਾ ਗਿਆ। ਹੁਣ ਅੱਗੋਂ ਜਿਨ੍ਹਾਂ ਹੋਰ ਏਜੰਸੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਸੰਮਨ ਡਿਲੀਵਰ ਕਰਨੇ ਨੇ ਇਨ ਪਰਸਨ, ਕਿਉਂਕਿ ਮੋਦੀ ਜਿਹੜਾ ਅਮਰੀਕਾ ਦੀ ਸੋਇਲ ਤੇ ਹੋਏਗਾ ਭਾਵੇਂ 3-4 ਦਿਨ ਲਈ ਹੈ, ਜੇ ਉਹ ਕਾਮਯਾਬ ਹੋ ਜਾਂਦੇ ਨੇ ਡਿਲੀਵਰ ਕਰਨ 'ਚ, ਹਾਲਾਂਕਿ ਇਸ ਗੱਲ ਦੀਆਂ ਪੋਸੀਬਿਲਿਟੀਜ਼ ਕਿੰਨੀਆਂ ਕੁ ਨੇ ਕਿਉਂਕਿ ਜਿਸ ਕਿਸਮ ਦੀ ਸਿਕਿਉਰਿਟੀ ਰਿੰਗ, ਉਸ ਤੋਂ ਪਹਿਲਾਂ ਹੀ ਉੱਥੇ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਰੌਲਾ ਪਾ ਦਿੱਤਾ ਸੀ ਦਿੱਲੀ 'ਚ ਕਿ ਮੋਦੀ ਦੀ ਜਾਨ ਨੂੰ ਖਤਰਾ ਹੈ, ਉਹ ਕੀ ਹੁੰਦਾ ਕੀ ਨਹੀਂ। ਲੇਕਿਨ ਇਸ ਸਾਰੇ 'ਚ ਕਿ ਵੀ ਜੇ 21 ਦਿਨ ਲਈ ਔਰ ਜੇ US ਦਾ ਈਵਨ ਜਿਹੜਾ ਉਹਨੂੰ ਜਵਾਬ ਦੇਣਾ ਪਏਗਾ, ਉਹ ਭਾਵੇਂ ਜੇ ਨਹੀਂ ਵੀ ਹੋ ਸਕੇ ਫਿਰ ਇਹ ਕੋਸ਼ਿਸ਼ ਹੋਏਗੀ ਵੀ ਦਿੱਲੀ 'ਚ ਹੋਏ, ਜਿਵੇਂ ਸੋਨੀਆ ਗਾਂਧੀ ਦੇ ਵੇਲੇ ਵੀ ਇਸ ਕਿਸਮ ਦਾ ਕੇਸ ਫਾਈਲ ਕੀਤਾ ਗਿਆ ਸੀ। ਹਾਲਾਂਕਿ ਇਸ ਸਾਰੇ ਨੂੰ ਜਿਹੜਾ ਜੇ ਅਸੀਂ ਦੇਖੀਏ ਕਿ ਇਹ ਇੱਕ ਵੱਡੀ ਖਬਰ ਵੀ ਬਣਦੀ ਹੈ, ਪਰ ਇਹ ਇੱਕ ਡਾਇਸਪੋਰਾ ਸਿੱਖ ਕਿੱਥੇ ਇਹਨਾਂ ਦੀਆਂ ਏਜੰਸੀਆਂ ਔਰ ਦੂਸਰੀਆਂ ਐਕਸਟ੍ਰੈਡੀਸ਼ਨ ਟ੍ਰੀਟੀਆਂ ਵਰਗਿਆਂ ਦਾ ਸਹਾਰਾ ਲੈ ਕੇ ਇੱਥੋਂ ਦੇ ਸਿੱਖਾਂ ਦਾ ਜੀਣਾ ਹਰਾਮ ਕਰਨਾ ਚਾਹੁੰਦੀਆਂ ਨੇ ਔਰ ਉਹਨਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀਆਂ ਨੇ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਮੋਦੀ ਜਿਹੜਾ ਇਸ ਤੋਂ ਪਹਿਲਾਂ ਮਾਰਚ 2020 ਚ ਆਇਆ ਹਿਊਸਟਨ ਦੇ ਵਿੱਚ, ਅਬ ਕੀ ਬਾਰ ਟਰੰਪ ਸਰਕਾਰ ਹੌਡੀ ਮੋਡੀ ਕੀਤਾ, ਔਰ ਦੂਸਰਾ ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਤਾਂ ਕਲਾਸ ਕੇਸ ਸੂਟ ਕਿਸਾਨਾਂ ਦੇ ਮੁੱਦੇ ਤੇ ਹੈ। ਆਉਣ ਵਾਲੇ ਪੀਰੀਅਡ 'ਚ ਅਮਰੀਕਨ ਫੈਡਰਲ ਲਾਅ ਜਿਹੜਾ ਇਲੈਕਸ਼ਨਸ ਦੇ ਮੁੱਦੇ ਦੇ ਉੱਤੇ ਹੈ, ਉਹਦੇ ਅਗੇਂਸਟ ਵੀ ਇਹਨਾਂ ਨੂੰ ਤੁਰਨਾ ਚਾਹੀਦਾ ਹੈ ਕਿ ਬਈ ਇਹ ਅਮਰੀਕਨ ਸਿਸਟਮ ਦੇ ਵਿੱਚ ਆ ਕੇ ਇਹ ਅਮਰੀਕਾ ਦੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰੈਂਸ, ਬਾਹਰਲਾ ਇੱਕ ਆ ਕੇ ਕਹੇ ਕਿ ਜੀ ਜਿਹੜਾ ਹੁਣ ਜੇ ਬਾਹਰਲਾ ਕੋਈ ਖਾਲਿਸਤਾਨ ਦੇ ਮੁੱਦੇ ਤੇ ਬਿਆਨ ਦਿੰਦਾ ਹੈ ਕੋਈ ਕਾਂਗਰਸਮੈਨ ਜਾਂ ਕਸ਼ਮੀਰ ਦੇ ਮੁੱਦੇ ਤੇ,
ਉੱਥੇ ਤਾਂ ਕਹਿੰਦੇ ਨੇ ਜੀ ਇਹ ਅੰਦਰੂਨੀ ਮਾਮਲਾ ਹੈ, ਸਾਡੇ ਇੰਟਰਫੀਅਰ ਨਾ ਕਰੋ, ਨਾ ਤੇ ਇੱਥੇ ਆ ਕੇ ਰੌਲਾ ਪਾਉਂਦਾ ਰਿਹਾ ਕਿ ਵੀ ਇਹ ਅਬ ਕੀ ਬਾਰ ਟਰੰਪ ਸਰਕਾਰ। ਬਿਲਕੁਲ ਲੇਕਿਨ ਇਹ ਜਿਹੜਾ ਕਿਸਾਨ ਮੁੱਦੇ ਦੇ ਚੱਲਦੇ ਆ, ਜਦੋਂ ਕਿ ਪ੍ਰੋਟੈਸਟ ਵਾਈਟ ਹਾਊਸ ਦੇ ਬਾਹਰ ਵੀ ਹੋਏਗਾ, ਨਿਊਯਾਰਕ 'ਚ ਵੀ ਹੋਏਗਾ, ਆਲਰੇਡੀ ਜਿਹੜਾ ਫੈਡਰਲ ਕੋਰਟ ਵੱਲੋਂ ਮੈਨਹਟਨ ਦੀ ਇਹ ਜਿਹੜੇ ਜਾਰੀ ਕੀਤੇ ਗਏ ਸਮਨ ਨੇ, ਇਹ ਆਪਣੇ ਆਪ ਦੇ ਵਿੱਚ ਹੁਣ ਦੇਖਦੇ ਆ ਇੰਡੀਅਨ ਮੀਡੀਆ ਇਸ ਖਬਰ ਨੂੰ ਕਿਵੇਂ ਦਿੰਦਾ, ਗੋਲੀ ਕਰੇਗਾ ਮੋਸਟ ਲਾਈਕਲੀ। ਲੇਕਿਨ ਆਲਰੇਡੀ ਇਸ ਮੁੱਦੇ ਦੇ ਉੱਤੇ ਅੱਜ ਬੋਲ ਟੀਵੀ ਦੇ ਨੇ ਨਿਊ ਜਰਸੀ ਤੋਂ ਮਿਸਟਰ ਨਾਸਰ, ਉਹਨਾਂ ਦੀ ਵੀ ਮੈਨੂੰ ਕਾਲ ਆਈ ਜੀ, ਹੋਰ ਇਟਸ ਆਲਰੇਡੀ ਇਹ ਨਿਊਜ਼। ਸੋ ਮਤਲਬ ਇਹ ਹੈ ਇਹ ਆਲਰੇਡੀ ਜਿਹੜੀ ਹੈ ਮੋਦੀ ਦਾ, ਜਦੋਂ ਅਸੀਂ ਕਹਿੰਦੇ ਆ ਵੀ ਸਵਾਗਤ ਦੀਆਂ ਤਿਆਰੀਆਂ ਕਰ ਰਹੇ ਹਾਂ, ਇਹ ਮਿਲਣੀ ਦਾ ਕੰਬਲ ਜਿਹੜਾ ਹੈ ਇਹ ਮੋਦੀ ਨੂੰ ਦੇ ਦਿੱਤਾ ਗਿਆ। ਔਰ ਅਸੀਂ ਜਿੱਥੇ ਇਹ ਅਪੀਲ ਵੀ ਕਰਾਂਗੇ ਕਿ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨ ਸਾਡੇ ਵੀਰ ਭੈਣ, ਉੱਥੇ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਦੱਸਿਆ ਸੀ ਕਿ ਅੱਜ ਦਾ ਪ੍ਰੋਗਰਾਮ ਸਰ ਦਲੇਰ ਸਿੰਘ ਮਾਣਕ, ਸੀਐਟਲ ਬੇਸਡ, ਬੜੇ ਸੂਝਵਾਨ ਔਰ ਸੋਚਵਾਨ, 2 ਦਿਨ ਉਹ ਮਿਲੇ, ਇੱਕ ਦਿਨ ਸ਼ਾਮ ਨੂੰ ਵੀ, ਅਗਲੇ ਦਿਨ ਵੀ ਜਿੱਥੇ ਮੈਂ ਠਹਿਰਿਆ ਸੀ ਉਹਨਾਂ ਦੇ ਘਰ ਵੀ ਮਿਲਣ ਆਏ, ਔਰ ਲੰਬਾ ਵਕਤ ਇਹ ਜਿਹੜੇ ਨੇ ਗ੍ਰੀਸ ਦੇ ਵਿੱਚ ਵੀ ਰਹੇ, ਔਰ ਉਹਨਾਂ ਦੀ ਗੱਲਬਾਤ ਗੁਫ਼ਤਗੂ ਬੜੀ ਸੰਜੀਦਾ, ਔਰ ਉਹਨਾਂ ਨੇ ਜਿੱਥੇ ਆਪਣੇ ਐਕਸਪੀਰੀਐਂਸਿਸ ਦੱਸੇ ਉੱਥੋਂ ਦੇ ਇੱਥੋਂ ਦੇ, ਉੱਥੇ ਉਹਨਾਂ ਨੇ ਕਿਹਾ ਕਿ ਵੀ ਇੱਕ ਸਾਡੇ ਲੋਕਾਂ 'ਚ ਕਮਜ਼ੋਰੀ ਹੈ ਕਿ ਅਸੀਂ ਕਹਿੰਦੇ ਕੁਛ ਹੈ ਤੇ ਕਰਦੇ ਕੁਛ ਹੈ, ਔਰ ਜੇ ਸਾਡਾ ਇਤਕਾਦ ਗੁਰੂ ਤੇ ਹੋਏ, ਵਿਸ਼ਵਾਸ ਗੁਰੂ ਤੇ ਹੋਏ, ਔਰ ਇਸ ਗੱਲ ਦਾ ਸਾਨੂੰ ਯਕੀਨ ਹੈ ਕਿ ਖਾਲਿਸਤਾਨ ਤੋਂ ਬਿਨਾਂ ਤਾਂ ਕੋਈ ਹੁਣ ਰਹਿ ਹੀ ਨਹੀਂ ਗਈ ਸਾਡੇ ਕੋਲ ਆਪਸ਼ਨ, ਤੇ ਫਿਰ ਅਸੀਂ ਇਹ ਗੇਮਾਂ ਖੇਡਣੀਆਂ, ਕਿਤੇ ਕੁਛ ਕਹਿਣਾ ਕਿਤੇ ਕੁਛ ਕਹਿਣਾ, ਇਹਨੂੰ ਬੰਦ ਕਰੀਏ। ਬਿਲਕੁਲ। ਔਰ ਜਿਹੜਾ ਅੱਡੀ ਗੱਡ ਕੇ ਖਾਲਿਸਤਾਨ ਦੇ ਲਈ ਔਰ ਉਹਦੇ ਲਈ ਮੀਡੀਆ ਦੀ ਕੀ ਇੰਪੋਰਟੈਂਸ ਹੈ ਉਹਨੂੰ ਸਮਝਦੇ ਆ, ਉਹਨਾਂ ਨੇ TV 84 ਦੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਸੋ ਅਸੀਂ ਵੀਰ ਦਲੇਰ ਸਿੰਘ ਮਾਣਕ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ TV 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।